With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिक्खी दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ ਡੇਟ ਹੈ 7 ਅਪ੍ਰੈਲ 2016, 25 ਚੇਤ ਨਾਨਕ ਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਦਰਸ਼ਕਾਂ ਸਰੋਤਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ, ਜਿਨ੍ਹਾਂ ਨੇ ਪਿਛਲੇ ਦਿਨਾਂ 'ਚ ਖਾਸ ਤੌਰ ਤੇ ਜਿਹੜਾ ਪੀਲੀਭੀਤ ਦੇ ਵਿੱਚ 25 ਸਾਲ ਪਹਿਲਾਂ 11 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਪੁਲਿਸ ਵੱਲੋਂ, ਉਸ ਨਾਲ ਸੰਬੰਧਿਤ ਜਿਹੜਾ ਐਨਾਲਿਸਿਸ ਔਰ ਖਾਸ ਤੌਰ ਤੇ ਜਿਹੜੇ ਮਿਸਟਰ ਵਿਸ਼ਵਨਾਥਨ ਟੰਡਨ ਜਿਨ੍ਹਾਂ ਨੇ ਬਿਊਰੋ ਚੀਫ ਅਮਰ ਉਜਾਲਾ ਦੇ ਹੁੰਦਿਆਂ ਇਹ ਕਹਾਣੀ ਬ੍ਰੇਕ ਕੀਤੀ ਸੀ, ਇਹ ਸਾਰੀ ਸਟੋਰੀ ਨੂੰ ਠੀਕ ਪਰਸਪੈਕਟਿਵ 'ਚ ਡਿਸਕਸ ਕਰਨ ਲਈ ਸਾਨੂੰ ਜਿਹੜਾ ਉਹ ਉਸ ਦੇ ਲਈ ਕੰਗ੍ਰੈਚੁਲੇਟ ਕੀਤਾ ਹੈ। ਸੋ ਮੈਂ ਹਰ ਇੱਕ ਦਾ ਜਵਾਬ ਦੇਣ ਦੀ ਥਾਂ ਟੂਗੈਦਰ ਹੀ ਜਵਾਬ ਦੇ ਰਿਹਾ ਜੀ। ਔਰ ਇੱਕ ਗੱਲ ਜਿਹੜੀ ਅੱਜ ਦੀ ਮੈਂ ਆਪਣੀ ਜਿਹੜੀ ਵੀਕਲੀ ਲਿਖਤ ਹੈ ਉਹਦੇ 'ਚ ਵੀ ਮੈਂਸ਼ਨ ਕੀਤੀ, ਕਿਉਂਕਿ ਜਿੰਨੀਆਂ ਸਟੋਰੀਜ਼ ਚਾਰ ਚਫੇਰੇ ਆਈਆਂ ਉਹਨਾਂ 'ਚ ਈਵਨ ਮਿਸਟਰ ਟੰਡਨ ਨੇ ਇਸ ਦੀ ਰਿਸਪੌਂਸਿਬਿਲਿਟੀ ਡਾਇਰੈਕਟਰ ਜਨਰਲ ਪੁਲਿਸ ਤੱਕ, SP SSP ਉਹਨਾਂ ਨੇ ਕਿਹਾ ਜੀ ਕਿ ਉਸ ਫੈਸਲੇ 'ਚੋਂ ਜਿਹੜੇ 47 ਕੌਪਸ ਸਿਪਾਹੀਆਂ ਨੂੰ ਤਾਂ ਉਮਰ ਕੈਦ ਹੋਈ, ਲੇਕਿਨ SP SSP ਔਰ ਜਿਹੜੇ ਇਸ ਕਿਸਮ ਦਾ ਵਾਕਿਆ ਡਾਇਰੈਕਟਰ ਜਨਰਲ ਪੁਲਿਸ ਦੇ ਆਰਡਰ ਬਿਨਾਂ ਨਹੀਂ ਹੋ ਸਕਦਾ, ਸੋ ਉਹਨਾਂ ਨੂੰ ਅਦਾਲਤ ਨੇ ਛੱਡ ਦਿੱਤਾ। ਪਰ ਅਸੀਂ ਉਹਦੇ 'ਚ ਇੱਕ ਨੁਕਤਾ ਐਡ ਕੀਤਾ ਸੀ ਔਰ ਉਹਨੂੰ ਮੈਂ ਥੋੜਾ ਜਿਹਾ ਐਲੈਬੋਰੇਟ ਕਰਨਾ ਚਾਹੁੰਦਾ ਬਿਫੋਰ ਅੱਜ ਦੇ ਟੌਪਿਕ ਤੇ ਜਾਣ ਤੋਂ ਪਹਿਲਾਂ ਜੀ, ਕਿ ਬਹੁਤ ਵਾਰ ਅਸੀਂ ਜੂਨ 84 ਨਵੰਬਰ 84 ਦੇ ਹਵਾਲੇ ਨਾਲ, ਕਿਉਂਕਿ ਪਹਿਲਾਂ ਇੰਦਰਾ ਗਾਂਧੀ ਨੇ ਜੂਨ 84 ਦਾ ਘੱਲੂਘਾਰਾ ਕੀਤਾ, ਨਵੰਬਰ 84 ਰਾਜੀਵ ਗਾਂਧੀ ਨੇ ਕੀਤਾ,
ਪਰ ਬੀਜੇਪੀ ਔਰ ਉਹਨਾਂ ਦੇ ਖਾਸ ਤੌਰ ਤੇ ਭਾਈਵਾਲ ਅਕਾਲੀ ਜਿਹੜੇ ਨੇ ਇੱਥੇ ਜਾਂ ਉੱਥੇ ਵਾਲੇ, ਇਹ ਹਮੇਸ਼ਾ ਹੀ ਜਿਹੜਾ ਹੈ ਕਾਂਗਰਸ ਨੂੰ ਦੋਸ਼ ਦੇਣਗੇ ਔਰ ਆਪਣਾ ਉਹ ਜਸਟੀਫਾਈ ਕਰਨਗੇ ਜੀ ਕਾਂਗਰਸ ਨੇ ਇਹ ਕੀਤਾ ਉਹ ਕੀਤਾ ਜੀ। ਔਰ ਅਸੀਂ ਅੱਗੇ ਵੀ ਇਹ ਪੁਆਇੰਟ ਆਊਟ ਕੀਤਾ ਸੀ ਕਿ ਕਿਸ ਤਰੀਕੇ ਨਾਲ ਜਦੋਂ ਕਲਿਆਣ ਸਿੰਘ ਯੂਪੀ ਦੇ ਵਿੱਚ ਮੁੱਖ ਮੰਤਰੀ ਬਣਿਆ, ਔਰ ਅੱਜ ਮੈਂ ਥੋੜੀ ਡੇਟਸ ਜਦੋਂ ਦੇਖੀਆਂ ਕਿ ਜੂਨ ਦੇ ਵਿੱਚ ਕਲਿਆਣ ਸਿੰਘ, ਬੀਜੇਪੀ ਦੀ ਐਬਸੋਲੂਟ ਮੈਜੋਰਿਟੀ ਯੂਪੀ ਦੇ ਵਿੱਚ ਹੁੰਦੀ ਹੈ ਔਰ ਕਲਿਆਣ ਸਿੰਘ ਮੁੱਖ ਮੰਤਰੀ ਬਣਦਾ, ਔਰ ਜੁਲਾਈ ਦੇ ਵਿੱਚ ਜਿਹੜਾ ਹੈ ਉਹ ਸਿੱਖਾਂ ਦਾ ਕਤਲੇਆਮ ਇਹ ਜਿਹੜਾ ਪੀਲੀਭੀਤ ਦੇ ਵਿੱਚ ਹੁੰਦਾ। ਸੋ ਜਦੋਂ ਅਸੀਂ ਬੀਜੇਪੀ ਦੇ ਹੱਥ ਦੇਖਦੇ ਹਾਂ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ, ਕਿਉਂਕਿ ਇਹੀ ਕਲਿਆਣ ਸਿੰਘ ਜਿਹੜਾ 1 ਮਹੀਨੇ ਦੇ ਵਿੱਚ ਸਿੱਖਾਂ ਦੇ ਖਿਲਾਫ ਨਸਲਕੁਸ਼ੀ ਦੀ ਲਾਈਨ ਯੂਪੀ 'ਚ ਅਡਾਪਟ ਹੁੰਦੀ ਹੈ, ਔਰ ਫਿਰ ਅਸੀਂ ਦੇਖਦੇ ਹਾਂ ਕਿ 6 ਦਸੰਬਰ 1992 ਨੂੰ ਇਹੀ ਕਲਿਆਣ ਸਿੰਘ ਜਿਹੜਾ ਹੈ ਸਾਰੀ ਉਹਨਾਂ ਦੀ ਹਿੰਦੂ ਤਵੀਆਂ ਦੀ ਬ੍ਰਿਗੇਡ ਨੂੰ ਲਿਆ ਕੇ ਤੇ ਬਾਬਰੀ ਮਸਜਿਦ ਢਾਉਂਦਾ ਹੈ, ਔਰ ਉਸ ਤੋਂ ਬਾਅਦ ਅਯੁੱਧਿਆ ਤੋਂ ਲੈ ਕੇ ਯੂਪੀ ਭਰ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੁੰਦਾ ਜਿਨ੍ਹਾਂ ਨੂੰ ਦੰਗਿਆਂ ਦਾ ਨਾਮ ਦਿੱਤਾ ਜਾਂਦਾ ਹੈ, ਔਰ ਉਸ ਦੇ ਨਾਲ ਕਲਿਆਣ ਸਿੰਘ ਦੇ ਨਾਲ ਨਰਸਿਮਹਾ ਰਾਓ ਜਿਹੜਾ ਇਸ ਯੂਪੀ ਦੇ ਵੇਲੇ ਵੀ ਭਾਵੇਂ ਉਹ ਕਾਂਗਰਸ ਦਾ, ਔਰ ਜਦੋਂ ਅਸੀਂ ਸ਼ੁਰੂ ਤੋਂ ਬੀਜੇਪੀ ਔਰ ਕਾਂਗਰਸ ਨੂੰ ਹਿੰਦੂਤਵਾਦੀ ਏ ਤੇ ਬੀ ਟੀਮ ਕਹਿੰਦੇ हैं ਤੇ ਬਹੁਤ ਵਾਰ ਜਦੋਂ ਤੁਸੀਂ ਐਲੈਬੋਰੇਟ ਨਹੀਂ ਕਰੋ ਜਾਂ ਸਬੂਤ ਨਾ ਹੋਣ ਤਾਂ ਕਈ ਵਾਰੀ ਲੱਗਦਾ ਹੈ ਕਿ ਜੀ ਇਹ ਤਾਂ ਜਸਟ ਇਹਨਾਂ ਨੇ ਕਹਿਣਾ ਹੀ ਹੈ, ਪਰ ਤੁਸੀਂ ਦੇਖੋ ਵੀ ਕਿਵੇਂ ਇਨ ਟੈਂਡਮ ਏ ਤੇ ਬੀ ਟੀਮਾਂ ਨੇ ਕੰਮ ਕੀਤਾ ਹੈ ਘੱਟ ਗਿਣਤੀਆਂ ਦੀ ਨਸਲਕੁਸ਼ੀ ਲਈ ਜੀ। ਅੱਜ ਹੀ ਦੁਪਹਿਰ ਵੇਲੇ ਇੱਕ ਸੱਜਣ ਜਿਹੜੇ ਕਿ ਆਈਟੀ ਸੈਕਟਰ ਦੇ ਨੇ ਉਹਨਾਂ ਦੇ ਨਾਲ ਲੰਚ ਸੀ ਸਾਡਾ, ਤੇ ਉਹ ਗੱਲਬਾਤ ਕਰਦੇ ਉਹਨਾਂ ਨੇ ਮੇਰਠ ਤੋਂ ਗੱਲ ਸ਼ੁਰੂ ਕੀਤੀ ਕਿ ਸਭ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਜਦੋਂ ਕਿ ਉਹ ਨਵੀਂ ਪ੍ਰਧਾਨ ਮੰਤਰੀ ਬਣੀ ਲਾਲ ਬਹਾਦਰ ਸ਼ਾਸਤਰੀ ਦੀ ਸ਼ੱਕੀ ਮੌਤ ਤੋਂ ਬਾਅਦ 10 ਮਹੀਨੇ ਉਹ ਪ੍ਰਧਾਨ ਮੰਤਰੀ ਰਿਹਾ। ਸ਼ੱਕੀ ਇਸ ਲਈ ਕਿ ਬਹੁਤ ਵਾਰੀ ਇਹ ਬਲੇਮ ਵੀ ਇੰਦਰਾ ਗਾਂਧੀ ਵੱਲ ਹੀ ਜਾਂਦਾ ਹੈ ਕਿ ਵੀ ਤਾਸ਼ਕੰਦ 'ਚ ਜਿਹੜਾ ਉਸ ਦੀ ਸ਼ਾਸਤਰੀ ਦੀ ਮੌਤ ਹੁੰਦੀ ਹੈ, ਔਰ ਸਭ ਤੋਂ ਪਹਿਲਾਂ ਮੇਰਠ ਦੇ ਵਿੱਚ ਜਿਹੜੇ ਮੁਸਲਮਾਨਾਂ ਦੇ ਖਿਲਾਫ ਅਖੌਤੀ ਦੰਗੇ, ਕਿਉਂਕਿ ਅਖੌਤੀ ਮੈਂ ਇਸ ਲਈ ਕਿਹਾ ਕਿ ਜਦੋਂ ਤੱਕ ਨਵੰਬਰ 84 ਚ ਜਾਂ ਜੋ ਕੁਝ ਪੀਲੀਭੀਤ ਚ ਹੋਇਆ ਜਾਂ ਜੋ ਕੁਝ ਕਸ਼ਮੀਰ ਚ ਹੋਇਆ ਸਾਡੇ ਨਾਲ ਨਹੀਂ ਸੀ ਵਾਪਰਿਆ, ਸਾਨੂੰ ਸਮਝ ਹੀ ਨਹੀਂ ਸੀ ਆਉਂਦਾ, ਸੀ ਸਮਝਦੇ ਸੀ ਵੀ ਵਾਕਿਆ ਹੀ ਫਸਾਦ ਹੁੰਦੇ ਹੋਣਗੇ, 2 ਤਰ੍ਹਾਂ ਦੇ ਫਸਾਦ ਹੋਏ। ਸੋ ਮੇਰਠ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਜਿਹੜੀ ਹਿੰਸਾ ਕਾਂਗਰਸ ਨੇ ਇਨੀਸ਼ੀਏਟ ਕੀਤੀ, ਔਰ ਨਤੀਜੇ ਦੇ ਤੌਰ ਤੇ ਜਦੋਂ ਉਹਦੀ ਰੀਟੈਲੀਏਸ਼ਨ ਹੋਣ ਲੱਗੀ ਦੂਸਰੇ ਤਬਕੇ ਵੱਲੋਂ, ਬਹੁ ਗਿਣਤੀ ਹਿੰਦੂਆਂ ਵੱਲੋਂ ਤੇ ਫਿਰ ਕਾਂਗਰਸ ਨੇ ਬੜਾ ਸਟਰੋਂਗਲੀ ਉਹਨਾਂ ਨੂੰ ਰੋਕਿਆ, ਔਰ ਇਸ ਤਰੀਕੇ ਨਾਲ ਜਿਹੜੀ ਕਾਂਗਰਸ ਨੇ ਮੁਸਲਮਾਨਾਂ ਨੂੰ ਇਹ ਸੁਨੇਹਾ ਦਿੱਤਾ ਕਿ ਤੁਸੀਂ ਸਾਡੀ ਸ਼ੈਲਟਰ ਥੱਲੇ ਹੀ ਰਹੋਗੇ ਤਾਂ ਹੀ ਬਚ ਸਕੋਗੇ। ਔਰ ਇਸ ਤਰੀਕੇ ਨਾਲ ਜਿਹੜੀ ਕਾਂਗਰਸ ਦੀ ਪਾਵਰ ਗੇਮ ਸੀ ਉਹਦੇ ਵਿੱਚ ਮੁਸਲਮਾਨ, ਦਲਿਤ, ਕਿਉਂਕਿ ਰਿਜ਼ਰਵੇਸ਼ਨ ਦਾ ਐਂਗਲ ਹਮੇਸ਼ਾ ਉਹਨਾਂ ਨੇ ਕਾਰਡ ਪਲੇ ਕੀਤਾ, ਔਰ ਈਸਾਈ ਔਰ ਸਿੱਖ ਵੀ ਮੋਸਟਲੀ ਜਿਹੜੇ ਨੇ ਪੰਜਾਬ ਤੋਂ ਬਾਹਰ ਕਾਂਗਰਸ ਦੇ ਨਾਲ ਹੀ ਹੁੰਦੇ ਸੀ। ਸੋ ਇਹ ਸਾਰਾ ਬਲਾਕ ਹੀ ਕਾਂਗਰਸ ਦਾ ਵੋਟ ਬਲਾਕ ਸੀ ਜੀ। ਹੁਣ ਉਸ ਨੀਤੀ ਨੂੰ ਉਹਨਾਂ ਨੇ ਜਾਰੀ ਰੱਖਿਆ, ਮੁਸਲਮਾਨ ਉਹਨਾਂ ਦੇ ਨਾਲ ਰਹੇ। ਫਿਰ 84 ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ ਐਮਰਜੈਂਸੀ ਦੇ ਵੇਲੇ ਇਹ ਗੱਲ ਸਾਹਮਣੇ ਆਈ ਕਿ ਬਈ ਇਹ ਤਾਂ ਸਿੱਖਾਂ ਨੇ ਮੋਰਚਾ ਲਾਇਆ ਜਾਂ ਦੂਜਾ ਉਹਨੇ ਕਿਹਾ ਵੀ ਅਜੇ ਵੀ ਇਹ ਇੱਕ ਜਾਨਦਾਰ ਮਾਈਨੋਰਿਟੀ ਹੈ ਜਿਹੜੀ ਕਿ ਚੈਲੰਜ ਕਰ ਸਕਦੀ ਹੈ। ਬਾਕੀ ਦੇਸ਼ ਤਾਂ ਸੁਸਰੀ ਵਾਂਗ ਸੌਂ ਗਏ। ਹੁਣ ਅੱਜ ਉਹਦਾ ਕ੍ਰੈਡਿਟ ਸੁਬਰਾਮਨੀਅਮ ਸਵਾਮੀ ਲੈ ਕਿ ਜੇਠ ਮਲਾਨੀ ਲੈ ਕਿ ਕੋਈ ਹੋਰ ਲੈ, ਪਰ ਫੈਕਟ ਇਹ ਹੈ ਕਿ RSS ਦੇ ਮੁਖੀ ਨੇ ਜੇਲ੍ਹ 'ਚ ਹੁੰਦਿਆਂ ਮਾਫੀਨਾਮਾ ਲਿਖਿਆ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਤੁਹਾਡੇ ਹਮੇਸ਼ਾ ਹੀ ਸਪੋਰਟਰ ਹਾਂ। ਔਰ ਜਦੋਂ ਇੰਦਰਾ ਗਾਂਧੀ ਨੇ ਬੰਗਲਾਦੇਸ਼ ਬਣਾਇਆ, ਡਿਵਾਈਡ ਕਰਕੇ ਫੌਜ ਭੇਜ ਕੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡਿਆ, ਔਰ ਇਹ ਉਹ ਪੀਰੀਅਡ ਸੀ ਕਿ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਜਿਹੜਾ ਦੁਰਗਾ ਮਾਤਾ ਦਾ ਅਵਤਾਰ ਕਿਹਾ, ਔਰ ਇੰਦਰਾ ਗਾਂਧੀ ਦਾ ਬਿਆਨ ਸੀ ਕਿ 1000 ਸਾਲ ਕੀ ਗੁਲਾਮੀ का ਬਦਲਾ ਲੈ ਲਿਆ ਗਿਆ ਹੈ। ਹੁਣ ਇਹ ਜਦੋਂ ਤੁਸੀਂ ਮਾਈਂਡਸੈਟ ਦੇਖਦੇ ਹੋ, ਕਾਂਗਰਸ ਕਹਿਣ ਨੂੰ ਸੈਕੂਲਰ, ਲੇਕਿਨ ਏਜੰਡਾ ਇਹ ਜਿਹੜੇ ਨੇ ਆਪਸ ਦੇ ਵਿੱਚ ਜਿਹਨੂੰ ਅੰਗਰੇਜ਼ੀ ਕਹਿੰਦੇ ਨੇ ਕਾਹੂਟਸ, ਰਲ ਕੇ ਕੰਮ ਕਰ ਰਹੇ ਸੀ। ਇਹੀ ਕਾਰਨ ਹੈ ਕਿ ਜਦੋਂ ਜੂਨ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਔਰ ਅਡਵਾਨੀ ਉਸ ਤੋਂ ਪਹਿਲਾਂ ਪਾਰਲੀਮੈਂਟ ਦੇ ਵਿੱਚ ਬੜੀ ਜ਼ਹਿਰੀਲੀ ਤਕਰੀਰ ਕਰਦਾ ਹੈ और बीजेपी मता पास कर दी है कि ये तो 6 महीने पहले होना चाहिए था कि ये हमला हुण क्यों कीता। और अडवाणी ने अपनी किताब दे विच जिहड़ा इस गल दा अपनी पिठ ते आप ही थापी मारी है कि जी मैं ही इंदिरा गांधी नूं तैयार कीता है इस दे लई। और उस पीरीयड असीं देखदे हां कि इन्हां दा एक आइडियालॉग RSS दा फडणवीस वो लिखदा है नवंबर 84 दी जिहड़ी सिख विरोधी लाइन है जां सिखां दी नस्लकुशी लाइन है उहनूं जस्टिफाई करदा है कि सिक्स आस्क्ड फॉर इट, सिखा ने तो आप ही अपने सिर ते लिया।
ਔਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਉਹਨਾਂ ਦਾ ਟਿਕਾਣਾ ਕੀ ਹੈ, ਇਹ ਹੁਣ ਉਹਨਾਂ ਦਾ ਰਾਜ ਨਹੀਂ ਹੈ। ਸੋ ਜ਼ਾਹਰ ਹੈ ਕਿ ਇਹ ਜਦੋਂ ਤੁਸੀਂ ਨਵੰਬਰ 84 ਹੋਏ ਔਰ ਉਸ ਤੋਂ ਬਾਅਦ 2002 ਚ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ ਦੇ ਵਿੱਚ, ਸਿੱਖਾਂ ਦਾ ਕਤਲੇਆਮ ਕਰਕੇ ਕਾਂਗਰਸ ਨੇ, ਰਾਜੀਵ ਗਾਂਧੀ ਨੇ ਜਿੰਨੀਆਂ ਸੀਟਾਂ ਪਾਰਲੀਮੈਂਟ 'ਚ ਲਈਆਂ ਕਦੇ ਕਿਸੇ ਨੂੰ ਨਹੀਂ ਮਿਲੀਆਂ, ਨਹਿਰੂ ਨੂੰ ਵੀ ਨਹੀਂ ਸੀ ਮਿਲੀ ਜੀ। ਔਰ ਇਹ ਬੀਜੇਪੀ ਦੇ ਲਈ ਰੋਲ ਮਾਡਲ ਬਣ ਗਿਆ। ਉਹਨੇ ਕਿਹਾ ਕਿ ਜੀ ਹੁਣ ਤਾਂ ਤੁਸੀਂ ਜੇ ਬਹੁ ਗਿਣਤੀ ਦੀਆਂ ਵੋਟਾਂ ਲੈਣੀਆਂ ਤੇ ਘੱਟ ਗਿਣਤੀਆਂ ਨੂੰ ਕਰੋ। ਸੋ 84 ਤੋਂ ਬਾਅਦ ਅਸੀਂ ਦੇਖਦੇ ਹਾਂ ਜਿਹੜਾ ਸਾਰਾ ਹੀ ਕੰਮ ਬੀਜੇਪੀ ਦਾ, ਅਡਵਾਨੀ ਦਾ, ਰੱਥ ਯਾਤਰਾ ਦਾ ਡੰਬਰ ਜਿਹੜਾ ਐਂਡ ਹੋਇਆ ਫਿਰ ਬਾਬਰੀ ਮਸਜਿਦ ਦੇ ਢਾਣ। ਪਰ ਉਸ ਪੀਰੀਅਡ 'ਚ ਜੁਲਾਈ 1991 ਦੇ ਵਿੱਚ ਈਵਨ ਬਾਬਰੀ ਮਸਜਿਦ ਢਾਉਣ ਜਾਂ ਮੁਸਲਮਾਨਾਂ ਦਾ ਕਤਲੇਆਮ ਜਿਹੜਾ ਦੰਗਿਆਂ ਦੇ ਨਾਂ ਥੱਲੇ ਯੂਪੀ 'ਚ ਵੀ ਹੋਇਆ, ਮੁੰਬਈ 'ਚ ਵੀ ਹੋਇਆ, ਹੋਰ ਥਾਵਾਂ ਤੇ ਵੀ ਹੋਇਆ। ਪਰ ਇਸ ਤੋਂ ਪਹਿਲਾਂ ਯੂਪੀ 'ਚ ਵੀ ਸਿੱਖਾਂ ਨੂੰ ਹੀ ਜਿਹੜਾ ਉਹ ਉਹਨਾਂ ਨੇ ਐਜ਼ ਏ ਟ੍ਰਾਇਲ ਬੈਲੂਨ ਯੂਜ਼ ਕੀਤਾ। ਸੋ ਇਹ ਗੱਲ ਸਾਨੂੰ ਯਾਦ ਕਰਵਾਉਣ ਦੀ ਹੈ ਕਿ ਇਹ ਬੀਜੇਪੀ ਇਹ ਜ਼ਿੰਮੇਵਾਰ ਹੈ ਉਸ ਯੂਪੀ ਦੇ ਸਿੱਖਾਂ ਦੇ ਕਤਲੇਆਮ ਲਈ। ਔਰ ਇਹੀ ਬੀਜੇਪੀ ਜਦੋਂ ਵਾਜਪਾਈ ਪ੍ਰਧਾਨ ਮੰਤਰੀ ਹੈ, ਅਡਵਾਨੀ ਜਿਹੜਾ ਹੈ ਉਹ ਹੋਮ ਮਿਨਿਸਟਰ ਹੈ, ਤੇ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਦਿੱਲੀ ਏਅਰਪੋਰਟ ਤੇ ਉਤਰਦੇ ਤੇ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਜਾਂਦਾ ਹੈ 2 ਗੁਰਦੁਆਰਿਆਂ ਦੀ ਕੰਧ ਨਾਲ ਖੜੇ ਕਰਕੇ। ਸੋ ਕੁੱਲ ਮਿਲਾ ਕੇ ਹੁਣ ਜੇ ਅਕਾਲੀਆਂ ਦੇ ਰੋਲ ਦੀ ਗੱਲ ਕਰੀਏ, ਹੁਣ ਅਕਾਲੀ ਉਦੋਂ ਵੀ ਬੀਜੇਪੀ ਦੇ ਨਾਲ ਭਾਈਵਾਲ ਸਨ ਜਦੋਂ ਯੂਪੀ ਦੇ ਵਿੱਚ ਸਿੱਖ ਮਾਰੇ, ਜਦੋਂ ਕਸ਼ਮੀਰ ਵਾਦੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਅਕਾਲੀ ਸੈਂਟਰਲ ਗਵਰਨਮੈਂਟ ਦੇ ਵਿੱਚ ਸਨ। ਸੋ ਇਹਨਾਂ ਚੋਂ ਕੋਈ ਵੀ ਇਸ ਗੁਨਾਹ ਤੋਂ ਬਰੀ ਨਹੀਂ ਹੋ ਸਕਦਾ ਕਿ ਇਹਨਾਂ ਦਾ ਅਲਟੀਮੇਟ ਨਿਸ਼ਾਨਾ ਜਿਹੜਾ ਉਹ ਘੱਟ ਗਿਣਤੀਆਂ ਦਾ ਘਾਣ ਕਰਕੇ ਤੇ ਵੋਟ ਜਿਹੜੀ ਹੈ ਉਹ ਲੈਣੀ ਹੈ। ਔਰ ਇਸ ਤੋਂ ਹੀ ਇੱਕ ਸਿਆਸੀ ਨੇਤਾ ਨੇ ਕਿਹਾ ਸੀ ਕਿ ਲੋਕ ਲਾਸ਼ਾਂ ਗਿਣਦੇ ਨੇ, ਇਹ ਵੋਟਾਂ ਗਿਣਦੇ ਨੇ। ਔਰ ਇਸੇ ਕੰਟੈਕਸਟ 'ਚ ਮੈਨੂੰ ਇਹ ਜੋ ਦਿੱਲੀ ਦੇ ਵਿੱਚ ਜਿਹੜੀ ਸਥਿਤੀ ਡਿਵੈਲਪ ਹੁੰਦੀ ਜਾ ਰਹੀ ਹੈ, ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਜਿਹੜਾ ਪਿਆਓ ਜਾਂ ਛਬੀਲ ਜਿਸ ਨੂੰ ਡਿਸਟਰੋਏ ਕੀਤਾ ਸਿੱਖਾਂ ਨੇ ਉਹਨੂੰ ਮੁੜ ਕੇ ਬਣਾਇਆ ਔਰ ਇੱਕਦਮ ਉਹਦੇ 'ਚ ਤਿੰਨੋਂ ਹੀ ਤਰ੍ਹਾਂ ਇਨਵੋਲਵ ਨੇ। ਆਮ ਆਦਮੀ ਪਾਰਟੀ ਦੀ ਜਿਹੜੀ ਹੈ ਅਲਕਾ ਲਾਂਬਾ ਉਸ ਹਲਕੇ ਦੀ MLA ਹੈ, ਉਹਨੇ ਕੋਰਟ ਨੂੰ ਲਿਖਿਆ ਕਿ ਜੀ ਦੇਖੋ ਇਹ ਜਿੰਨੇ ਵਾਅਦੇ ਨੇ ਚਾਂਦਨੀ ਚੌਂਕ ਔਰ ਇਸ ਏਰੀਆ ਦੇ ਵਿੱਚ ਦੁਕਾਨਾਂ ਦੇ ਬਾਹਰ ਟੁੱਟਣੇ ਚਾਹੀਦੇ ਨੇ। ਜਿਹੜਾ ਨਗਰ ਨਿਗਮ ਹੈ ਉਸ ਦੇ ਉੱਤੇ ਬੀਜੇਪੀ ਦਾ ਕੰਟਰੋਲ ਹੈ। ਜੁਡੀਸ਼ਰੀ ਅੱਜ ਕੱਲ੍ਹ ਹਿੰਦੂ ਤਵੀਆਂ ਦੀ ਹੈ, ਉਹ ਬੀਜੇਪੀ ਦੀ ਵੀ ਹੈ, ਦੂਜਿਆਂ ਦੇ ਵੀ ਹੈ। ਔਰ ਬਾਦਲ ਅਕਾਲੀ ਦਲ ਦਿੱਲੀ ਦੇ ਵਿੱਚ ਵੀ ਭਾਈਵਾਲ ਹੈ। ਮਨਜਿੰਦਰ ਸਿਰਸਾ ਉਹਦੀ ਘਰ ਵਾਲੀ ਬੀਜੇਪੀ ਦੇ ਕੌਂਸਲਰ ਔਰ ਉਸ ਦਾ ਹਿੱਸਾ ਨੇ। ਸੋ ਇਹ ਜਿਹੜਾ ਸਿੱਖਾਂ ਨੂੰ ਘੇਰਨਾ ਹੈ ਜਿਸ ਦੇ ਵਿੱਚ ਬਾਦਲ ਦਲ ਜਿਵੇਂ ਪਹਿਲੇ ਕਤਲੇਆਮਾਂ ਵੇਲੇ ਬੀਜੇਪੀ ਦਾ ਸਾਥੀ ਰਿਹਾ ਔਰ ਹੁਣ ਜਦੋਂ ਕਿ ਪਿਆਓ ਵਾਲਾ ਇਸ਼ੂ ਕਾਫੀ ਜਿਹੜਾ ਹੈ ਉਹ ਮਗਿਆ, ਦੁਨੀਆ ਭਰ 'ਚ ਸਿੱਖਾਂ ਨੇ ਰਿਜ਼ੈਂਟ ਕੀਤਾ, ਗੱਲ ਕਿੱਧਰ ਨੂੰ ਜਾਏਗੀ ਪਤਾ ਨਹੀਂ। ਪਰ ਹੁਣ ਉਹ ਅਦਾਲਤਾਂ ਜਿਹੜੀਆਂ 84 ਤੋਂ ਬਾਅਦ ਖਾਮੋਸ਼ ਨੇ, 32 ਸਾਲ ਤੱਕ ਉਹਨਾਂ ਨੂੰ ਹਜ਼ਾਰਾਂ ਸਿੱਖਾਂ ਦੇ ਕਾਤਲਾਂ 'ਚ ਕੋਈ ਕਾਤਲ ਨਹੀਂ ਲੱਭਿਆ, ਜਿਨ੍ਹਾਂ ਨੂੰ 16 ਸਾਲ ਬੀਤਣ ਬਾਅਦ ਵੀ ਜਿਹੜਾ ਚਿੱਠੀ ਸਿੰਘਪੁਰਾ 'ਚ ਮਾਰੇ ਗਏ 35 ਸਿੱਖਾਂ ਦਾ ਕੋਈ ਕਾਤਲ ਨਹੀਂ ਮਿਲਿਆ, ਜਿਨ੍ਹਾਂ ਨੂੰ 25 ਸਾਲ ਬਾਅਦ ਉਹ ਵੀ ਚਲੋ ਜਿਸ ਜੱਜ ਲਾਲੂ ਨੇ ਫੈਸਲਾ ਦਿੱਤਾ ਹੈ ਅੱਗੇ ਕੀ ਹੋਏਗਾ ਪਰ ਘੱਟੋ ਘੱਟ ਉਮਰ ਕੈਦ ਉਹਨੇ ਉਹਨਾਂ ਨੂੰ ਦਿੱਤੀ, ਲੇਕਿਨ ਉਹਨਾਂ ਨੂੰ ਕੋਈ SP SSP ਕੋਈ DJP ਔਰ ਰੀਅਲ ਕਲਪਰੇਟ ਬੀਜੇਪੀ ਦਾ ਮੁੱਖ ਮੰਤਰੀ ਕਲਿਆਣ ਸਿੰਘ ਜਿਹੜਾ ਉਹ ਨਜ਼ਰ ਨਹੀਂ ਆਇਆ। ਔਰ ਉਹਨਾਂ ਨੂੰ ਹੁਣ ਇਹ ਜੋ ਕੁਛ ਉਸ ਲੋਕ ਭਲਾਈ ਦੇ ਪਿਓ ਨੂੰ ਦੁਬਾਰਾ ਬਣਾ ਕੇ ਸਿੱਖਾਂ ਨੇ ਕੀਤਾ, ਹਾਈ ਕੋਰਟ ਨੇ ਕੀ ਰਿਐਕਟ ਕੀਤਾ ਔਰ ਕਿਵੇਂ ਇਹ ਇੱਕ ਹੁਣ ਲਾਈਨ ਡਰਾ ਹੋ ਸਕਦੀ ਹੈ। ਔਰ ਇਹ ਖਬਰ ਹੀ ਹੈ ਦਿੱਲੀ ਹਾਈ ਕੋਰਟ ਸ਼ੌਕਡ ਓਵਰ ਰੀਕਨਸਟਰਕਸ਼ਨ ਆਫ ਪਿਆਊ ਆਊਟਸਾਈਡ ਗੁਰਦੁਆਰਾ ਸੀਸਗੰਜ ਸਾਹਿਬ। ਕਿ ਦਿੱਲੀ ਹਾਈ ਕੋਰਟ ਸ਼ੌਕ 'ਚ ਚਲਾ ਗਿਆ ਕਿ ਸਿੱਖਾਂ ਨੇ ਦੁਬਾਰਾ ਉਸ ਪਿਆਊ ਨੂੰ ਬਣਾ ਲਿਆ। ਔਰ ਇਹ ਜੱਜ ਜਿਹੜੇ ਨੇ ਉਹਨਾਂ ਦੇ ਨਾਵਾਂ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਉਹਨਾਂ ਦੀ ਕੀ ਆਈਡੀਓਲੋਜੀ ਹੋਏਗੀ। ਉਹਨਾਂ ਚੋਂ ਇੱਕ ਜਸਟਿਸ S ਮੁਰਲੀਧਰ ਹੈ ਜੀ, ਮੁਰਲੀਧਰ, ਤੇ ਦੂਜਾ ਜਸਟਿਸ ਵਿਭੂ ਬਖਰੂ, ਇਹ ਵੀ ਕੋਈ ਸੰਸਕ੍ਰਿਤ ਵਾਲਾ ਜੱਜ ਹੈ। ਹੁਣ ਇਹ ਖਬਰ ਹੈ ਔਰ ਬਰੀਫ ਏਜੰਸੀਆਂ ਦੀ ਖਬਰ ਹੈ, ਸੋ ਇਸ ਲਈ ਕ੍ਰੈਡੀਬਲ ਹੈ, ਏਜੰਸੀਆਂ ਗਵਰਨਮੈਂਟ ਦਾ ਨੈਟਵਰਕ ਹੈ। ਐਕਸਪ੍ਰੈਸਿੰਗ ਸ਼ੌਕ that a Piao drinking water kiosk near Gurdwara Seesganj Sahib in Chandni Chowk, which was demolished on Wednesday following the court's order, was reconstructed overnight. The Delhi High Court on Thursday ordered its immediate removal and round-the-clock police presence in the area.
ਕੋਰਟ ਨੇ ਕਿਹਾ ਜੀ ਇਹਨੂੰ ਇੱਕਦਮ ਦੁਬਾਰਾ ਹਟਾਓ ਔਰ 24 ਘੰਟੇ ਉੱਥੇ ਪੁਲਿਸ ਦਾ ਜਿਹੜਾ ਉਹ ਉਸ ਦਾ ਪਹਿਰਾ ਲਾਓ ਜੀ। ਹਾਊ ਕੈਨ ਯੂ ਅਲਾਉ ਇਟ ਟੂ ਬੀ ਰੀਕਨਸਟਰਕਟਡ, ਇਹ ਹੁਣ ਕੋਰਟ ਕਹਿ ਰਿਹਾ। ਜਿਨ੍ਹਾਂ ਨੂੰ ਬੜਾ ਇਨਸਾਫ ਕਰਦੇ ਨੇ, ਇਹਨਾਂ ਨੇ ਹਰ ਗੁਨਾਹਗਾਰ ਨੂੰ ਸਜ਼ਾ ਦਿੱਤੀ ਹੋਈ ਹੈ ਔਰ ਇਹ ਜਿਹੜਾ ਪਿਆਊ ਹੈ, ਪਾਣੀ ਪਿਆਉਣ ਵਾਲੀ ਥਾਂ, ਇਹ ਇਹਨਾਂ ਨੂੰ ਜਿਹੜੀ ਹੈ ਇਹ ਬਹੁਤ ਵੱਡਾ ਚੈਲੰਜ ਲੱਗਣ ਲੱਗ ਰਿਹਾ, ਸ਼ੌਕ 'ਚ ਚਲੇ ਗਏ। ਹਾਊ ਕੈਨ ਯੂ ਅਲਾਉ ਇਟ ਟੂ ਬੀ ਰੀਕਨਸਟਰਕਟਡ, ਤੁਸੀਂ ਇਹਨੂੰ ਦੁਬਾਰਾ ਬਣਾਉਣ ਦੀ ਆਗਿਆ ਕਿਵੇਂ ਦੇ ਸਕਦੇ ਹੋ? ਵਾਈ ਵਾਜ਼ਨਟ ਸਮਬਡੀ ਪੋਸਟਡ, ਉਸ ਥਾਂ ਦੇ ਉੱਤੇ ਕਿਉਂ ਨਹੀਂ ਪੁਲਿਸ ਤਾਇਨਾਤ ਕੀਤੀ ਗਈ? ਦਿਸ ਇਜ਼ ਐਨ ਅਪਫਰੰਟ ਚੈਲੰਜ ਟੂ ਦਾ ਕੋਰਟ, ਇਹ ਅਦਾਲਤ ਨੂੰ ਸਿੱਧਾ ਸਿੱਧਾ ਚੈਲੰਜ ਹੈ। ਦਿਸ ਇਜ਼ ਨਾਟ ਟੋਲਰੇਬਲ, ਇਹਨੂੰ ਬਿਲਕੁਲ ਨਹੀਂ ਸਹਾਰਾ ਬਰਦਾਸ਼ਤ ਕੀਤਾ ਜਾਏਗਾ। ਵੀ ਵਿਲ ਇਸ਼ੂ ਕੰਟੈਂਪਟ ਆਫ ਕੋਰਟ ਨੋਟਿਸਿਸ ਟੂ ਦੋਜ਼ ਰਿਸਪੌਂਸਿਬਲ, ਅਸੀਂ ਉਹਨਾਂ ਨੂੰ ਅਦਾਲਤ ਦੀ ਮਾਨਹਾਨੀ ਦੇ ਨੋਟਿਸ ਜਾਰੀ ਕਰਾਂਗੇ ਜਿਨ੍ਹਾਂ ਨੇ ਜਿਹੜੇ ਇਸ ਲਈ ਜ਼ਿੰਮੇਵਾਰ ਨੇ। ਸੈਡ ਏ ਡਿਵੀਜ਼ਨ ਬੈਂਚ ਆਫ ਜਸਟਿਸ ਐਸ ਮੁਰਲੀਧਰ ਐਂਡ ਜਸਟਿਸ ਵਿਭੂ ਬਖਾਰੂ ਸੈਡ while issuing contempt of court notices to two leaders of Sikh groups who were leading the mob after Wednesday's demolition drive, ਕਿ ਦੋ ਨੇਤਾਵਾਂ ਦੇ ਖਿਲਾਫ ਅਦਾਲਤ ਦੀ ਮਾਨਹਾਨੀ ਦਾ ਆਰਡਰ ਕੱਢੇ। The court directed the North Municipal Corporation of Delhi to remove the water kiosk and cordon off the area until further orders. ਉਹਨੇ ਕਿਹਾ ਨਾਰਥ ਮਿਊਨਿਸਪਲ ਕਾਰਪੋਰੇਸ਼ਨ ਨੂੰ ਹੁਕਮ ਦਿੱਤਾ ਹੈ ਕੋਰਟ ਨੇ ਕਿ ਇਹ ਪਾਣੀ ਦਾ ਜਿਹੜਾ ਉਡਾ ਦਿਓ, ਇਸ ਨੂੰ ਇੱਥੋਂ ਹਟਾਓ ਔਰ ਇਹ ਸਾਰੇ ਇਲਾਕੇ ਨੂੰ ਜਿਹੜਾ ਕਾਰਡਨ ਆਫ ਹੁੰਦਾ ਇਹਦੀ ਘੇਰਾਬੰਦੀ ਕਰ ਲਓ ਅਗਲੇ ਹੁਕਮਾਂ ਤੱਕ ਜੀ। An encroachment drive undertaken by the civic body after the March 28 court orders for the removal of illegal encroachments, including illegal religious structures in Chandni Chowk, within 2 weeks had triggered protests and violence in the area on Wednesday. ਕਿ ਅਦਾਲਤ ਨੇ 2 ਹਫ਼ਤੇ ਦਾ ਟਾਈਮ ਦਿੱਤਾ ਹੈ ਕਿ ਚਾਂਦਨੀ ਚੌਂਕ ਜਿੰਨੇ ਗੈਰ ਕਾਨੂੰਨੀ ਸਟਰਕਚਰ ਨੇ, ਭਾਵੇਂ ਉਹ ਧਾਰਮਿਕ ਹੀ ਹੋਣ, ਇਹਨਾਂ ਨੂੰ ਹਟਾਓ। ਇਸ ਦੇ ਤਹਿਤ ਇੱਕ ਹਟਾਉਣ ਦੀ ਐਨਕਰੋਚਮੈਂਟ ਡਰਾਈਵ ਦੇ ਖਿਲਾਫ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ। ਸੂਨ ਆਫਟਰ the municipal officials accompanied by the police demolished the water kiosk, a mob of devotees gathered on the spot and launched a protest। ਕਿ ਜੋ ਹੀ ਉਹ ਢਾਹ ਕੇ ਗਏ ਸ਼ਰਧਾਲੂਆਂ ਦੀ ਇੱਕ ਭੀੜ ਆਈ ਔਰ ਉਹਨਾਂ ਨੇ ਇਸ ਤੇ ਪ੍ਰੋਟੈਸਟ ਕੀਤਾ। The protesters rebuilt the water kiosk after the municipal officials left। ਜੋ ਹੀ municipal official ਗਏ ਉਹਨਾਂ ਨੇ ਦੁਬਾਰਾ ਬਣਾ ਦਿੱਤਾ, terming the incident as an open challenge to the court। The bench said, if anyone tries to obstruct the court's order, the civic officials will be answerable to the court for willful violation of court orders। ਤੁਸੀਂ ਅੰਦਾਜ਼ਾ ਲਾਓ, ਨਸਲ ਕੁਸ਼ੀਆਂ ਦੇ ਵੇੜੇ ਚੁੱਪ ਰਹਿਣ ਵਾਲੀਆਂ ਇਹ ਅਦਾਲਤਾਂ ਇਹਨਾਂ ਨੂੰ ਇੱਕ ਪਾਣੀ ਦਾ ਥੜਾ ਜਿਹੜਾ ਜਿਸ ਥੜੇ ਦੇ ਉੱਤੇ ਗਲਾਸ ਰੱਖ ਕੇ ਪਾਣੀ ਪਿਉਣਾ, ਉਹ ਅਦਾਲਤ ਨੂੰ ਚੈਲੰਜ ਲੱਗ ਰਿਹਾ। ਉਹਨਾਂ ਨੇ ਕਿਹਾ ਜੀ ਇਹ ਓਪਨ ਚੈਲੰਜ ਹੈ, ਜੇ ਕੋਈ ਵੀ ਅਦਾਲਤ ਦੇ ਕੰਮ ਦੇ ਵਿੱਚ ਜਿਹੜੀ ਹੈ ਮੁਦਾਖਲਤ ਕਰੇਗਾ ਉਹ ਅਦਾਲਤ ਨੂੰ ਜਵਾਬਦੇਹ ਹੋਏਗਾ ਔਰ ਇਹ ਮੰਨਿਆ ਜਾਏਗਾ ਕਿ ਉਹ ਅਦਾਲਤ ਦੇ ਹੁਕਮਾਂ ਦੀ ਅਦੂਲੀ ਕਰ ਰਿਹਾ। During the hearing, the Delhi police said that besides the two leaders, others who were present in the mob were being identified through CCTV footage of the incident। ਉਹਨੇ 2 ਜੀਕੇ ਤੇ ਸਿਰਸੇ ਨੂੰ ਹੀ ਨੋਟਿਸ ਨਹੀਂ ਦਿੱਤਾ ਹੈ, ਇਹ ਪੁਲਿਸ ਕਹਿ ਰਹੀ ਹੈ। ਇੱਕ ਪਾਸੇ ਕੋਰਟ ਕਹਿ ਰਿਹਾ, ਦਿੱਲੀ ਪੁਲਿਸ ਕਹਿ ਰਹੀ ਹੈ ਜੀ ਅਸੀਂ CCTV ਕੈਮਰਿਆਂ ਦੇ ਨਾਲ ਜਿਹੜੀ ਸੰਗਤ ਦੇ ਬਾਕੀ ਲੋਕ ਨੇ ਉਹਨਾਂ ਦੀ ਪਛਾਣ ਕਰ ਰਹੇ ਜੀ। However, hearing the submission of the police, the court called for the CCTV footage of the entire incident along with the one showing reconstruction of the kiosk। ਅਦਾਲਤ ਕਹਿੰਦਾ ਜੀ ਲਿਆਓ, ਅਦਾਲਤ 'ਚ ਪੇਸ਼ ਕਰੋ CCTV ਦੀ ਫੁਟੇਜ ਜਿਹਦੇ 'ਚ ਸਾਰੇ ਜਿਹੜੇ ਲੋਕ ਉਹਨੂੰ ਬਣਾ ਰਹੇ ਨੇ ਉਹਨਾਂ ਦਾ ਵੇਰਵਾ ਹੋਏ। It also directed the civic body to submit a report on what exactly happened during the demolition drive, while also asking police to explain why the matter got out of hand during the demolition drive। ਕਹਿੰਦੇ ਦੱਸੋ ਹੋਇਆ ਕੀ, ਪੁਲਿਸ ਨੂੰ ਕਿਹਾ ਜੀ ਤੁਸੀਂ ਦੱਸੋ ਕਿ ਇਹ ਜਿਹੜੀ ਹੈ ਸਥਿਤੀ ਕੰਟਰੋਲ ਤੋਂ ਬਾਹਰ ਕਿਵੇਂ ਹੋਈ। Deputy Commissioner of Police concerned has to explain what kind of security was provided at the spot and how police permitted reconstruction of the PO। ਇਹ ਅਦਾਲਤ ਹੈ, ਇਹ ਅਦਾਲਤ ਹੈ ਕਿ ਉਹ ਛਿੰਦਾ ਬੌਸ ਹੈ ਗੁੰਡਾ ਗੈਂਗ ਦਾ, ਜਿਹੜੇ ਜਦੋਂ ਤੁਸੀਂ ਇਹਨਾਂ ਦੀਆਂ ਦੇਖਦੇ ਹੋ ਫਿਲਮਾਂ ਕਿ ਗੈਂਗ ਲੀਡਰ ਜਦੋਂ ਕੋਈ ਕਿਸੇ ਦੀ ਟੈਰੀਟਰੀ 'ਚ ਆ ਵੜਦਾ ਹੈ, ਉਹ ਵੱਡੇ ਹੁੰਦੇ ਨੇ ਇਲਾਕੇ, ਤੇ ਉਹ ਫਿਰ ਜਿਹੜਾ ਉਹ ਗੈਂਗ ਲੀਡਰ ਹੈ ਉਹ ਆਪਣੇ ਸਾਰਿਆਂ ਨੂੰ ਕਰਕੇ ਤਾਂ ਉਹਨਾਂ ਨੂੰ ਧਮਕਾ ਰਿਹਾ ਹੁੰਦਾ ਕਿ ਵੀ ਇਹ ਜਿਹੜਾ ਫਲਾਣਾ ਕਿੱਦਾਂ ਆ ਵੜਿਆ, ਕਿਉਂ ਤੁਸੀਂ ਕਿੱਥੇ ਸੀ। ਔਰ ਇਹ ਕੋਰਟ ਇਵੇਂ ਬਿਹੇਵ ਕਰ ਰਹੀ ਹੈ ਜਿਵੇਂ
ਇਹ ਕੋਈ ਗੁੰਡਾ ਗੈਂਗ ਦਾ ਲੀਡਰ ਹੈ ਔਰ ਉਹ ਕਿਸੇ ਹੋਰ ਗੈਂਗ ਦੇ ਨਾਲ ਲੜ ਰਹੇ ਨੇ। ਇਹਨਾਂ ਨੂੰ ਨਾ ਜਿਹੜਾ ਉਹ ਧਾਰਮਿਕ ਉਸ ਅਸਥਾਨ ਦੀ ਅਹਿਮੀਅਤ ਨਾ ਸਿੱਖ। ਹੁਣ ਇਸ ਤੋਂ ਕੀ ਲੱਗਦਾ ਹੈ ਕਿ ਵੀ ਹੁਣ ਉਹਨਾਂ ਨੇ ਪੋਸਟਿੰਗ ਦਾ ਮੈਟਰ ਫॉर Friday ਦਾ ਕੋਰਟ ਆਲਸੋ ਡਾਇਰੈਕਟਡ ਪੁਲਿਸ to ensure maintenance of law and order in the area. On Wednesday, the court ordered police to take all necessary steps to prevent further law and order disturbance in the Chandni Chowk area in the wake of a drive to remove illegal encroachments. ਹੁਣ ਇਹ ਜਿਹੜਾ ਸੀਸਗੰਜ ਦਾ ਇਤਿਹਾਸ ਹੈ ਸ਼ਾਇਦ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਸ ਨਾਲ ਬਹੁਤ ਕੁਝ ਜੁੜਿਆ ਹੋਇਆ ਔਰ ਮੇਬੀ ਕਈ ਵਾਰੀ ਉਹ ਪੰਜਾਬੀ ਚ ਕਹਿੰਦੇ ਨੇ ਕਿ ਜਦੋਂ ਕੁੱਤੇ ਦੀ ਮੌਤ ਆਉਂਦੀ ਹੈ ਤੇ ਉਹ ਮਸਜਿਦ ਵੱਲ ਆਉਂਦਾ ਜੀ ਤੇ ਅਸੀਂ ਜ਼ਾਹਰ ਹੈ ਕਿ ਮਸਜਿਦ ਇੱਕ ਪਵਿੱਤਰ ਸਥਾਨ ਹੈ ਔਰ ਜਦੋਂ ਕੋਈ ਇਸ ਕਿਸਮ ਦੀ ਹਰਕਤ ਕਰੇਗਾ ਕਿਸੇ ਵੀ ਮੁਕੱਦਸ ਥਾਂ ਤੇ ਉਹਦੇ ਲਈ ਉਹਦਾ ਮਰਨਾ ਨਿਸ਼ਚਿਤ ਹੁੰਦਾ ਜੀ। ਔਰ ਇਸੇ ਸੀਸਗੰਜ ਦੇ ਹਵਾਲੇ ਨਾਲ ਕਦੇ ਸਲਤਨਤਾਂ ਇੱਥੋਂ ਤੋਂ ਸਾਰਾ ਉਹਨਾਂ ਦਾ ਔਰੰਗਜ਼ੇਬ ਦਾ ਔਰ ਸਲਤਨਤ ਦਾ ਡਾਊਨਫਾਲ ਸ਼ੁਰੂ ਹੁੰਦਾ ਜੀ ਜੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਫਿਰ ਐਲਾਨ ਕਿ ਵੀ ਆਓ ਲੈ ਜਾਓ ਸੀਸ ਕਿਤੇ ਸੰਸਕਾਰ ਹੁੰਦਾ ਹੈ ਧੜ ਦਾ ਕਿਤੇ ਹੁੰਦਾ ਹੈ ਭਾਈ ਲੱਖੀ ਸ਼ਾਹ ਲੋਬਾਣਾ ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸੁਭਾਇਮਾਨ ਹੈ ਉੱਥੇ ਸੰਸਕਾਰ ਕਰਦੇ ਨੇ। ਸੀਸਗੰਜ ਇੱਕ ਅਨੰਦਪੁਰ ਸਾਹਿਬ ਦੇ ਨੇੜੇ ਹੈ ਜਿੱਥੇ ਰੰਗਰੇਟਾ ਗੁਰੂ ਕਾ ਬੇਟਾ ਭਾਈ ਜੈਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਉਂਦੇ ਨੇ ਪਰ ਇੱਥੋਂ ਉਹਨਾਂ ਦੀ ਡਾਊਨਫਾਲ ਦਾ ਦੌਰ ਸ਼ੁਰੂ ਹੁੰਦਾ ਹੈ। ਸਿੱਖਾਂ ਨੇ ਕਦੇ ਮੁਆਫ ਨਹੀਂ ਕੀਤਾ ਉਸ ਰਜੀਮ ਨੂੰ। ਫਿਰ ਕਦੇ ਉਹ ਵਕਤ ਵੀ ਆਇਆ 1783 ਜਦੋਂ ਖਾਲਸੇ ਦੀ 30,000 ਫੌਜ ਉਸ ਵੇਲੇ ਦੇ ਖਾਲਸੇ ਦੇ ਜਰਨੈਲ ਸਰਦਾਰ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਵਰਗੇ ਯੋਧਿਆਂ ਦੀ ਕਮਾਨ ਹੇਠ ਜਿਹੜਾ ਦਿੱਲੀ ਚ 30,000 ਹੀ ਕੋਟ ਹੈ ਉੱਥੇ ਉਹਨਾਂ ਨੇ ਮੁਕਾਮ ਕੀਤਾ ਦਿੱਲੀ ਫਤਿਹ ਕੀਤੀ ਔਰ ਪਹਿਲੀ ਮੰਗ ਹੀ ਜਦੋਂ ਕਿ ਉਹ ਟਰਮਸ ਆਫ ਐਗਰੀਮੈਂਟ ਹੋਇਆ ਉਹਦੇ ਚ ਸੀ ਕਿ ਵੀ ਇਹ ਸਾਡੇ ਇਤਿਹਾਸਕ ਗੁਰਦੁਆਰੇ ਕਿਉਂਕਿ ਸਾਰਿਆਂ ਦੇ ਉੱਤੇ ਕਬਜ਼ੇ ਸੀ ਕੋਈ ਕਿਤੇ ਬੈਠਾ ਸੀ ਉਹਨਾਂ ਦੀ ਸ਼ਨਾਖਤ ਕੀਤੀ ਖਾਲਸੇ ਦੀਆਂ ਤਲਵਾਰਾਂ ਮਿਆਨ ਚ ਗਈਆਂ ਔਰ ਗੁਰਦੁਆਰਾ ਮਜਨੂ ਟਿੱਲਾ ਜਿਹੜਾ ਜਮਨਾ ਦੇ ਪਾਰ ਹੈ ਉਸ ਥਾਂ ਦੇ ਉੱਤੇ ਮੁਕਾਮ ਕਰਕੇ ਫਿਰ ਇਹ ਇਤਿਹਾਸਕ ਥਾਂ ਜਿਹੜੇ ਨੇ ਸੀਸਗੰਜ ਰਕਾਬਗੰਜ ਬੰਗਲਾ ਸਾਹਿਬ ਔਰ ਦੂਸਰੇ ਮੋਤੀ ਬਾਗ ਮਜਨੂ ਟਿੱਲਾ ਇਹ ਸਾਰੇ ਫਿਰ ਉਸ ਸਿੱਖ ਫੌਜ ਨੇ ਜਿਹੜੇ ਨੇ ਆਪਣੇ ਹੱਥੀਂ ਕਾਰ ਸੇਵਾ ਦੇ ਨਾਲ ਬਣਾਏ। ਫਿਰ ਜੇ ਅਸੀਂ ਅੰਗਰੇਜ਼ੀ ਦੌਰ ਦੀ ਗੱਲ ਕਰੀਏ ਕਿ 1930ਵਿਆਂ ਚ ਵੀ ਇਵੇਂ ਹੀ ਅੰਗਰੇਜ਼ਾਂ ਨੇ ਕੀਤਾ ਸੀ ਕਿ ਇੱਥੇ ਫਾਇਰਿੰਗ ਬਾਹਰ ਕੋਈ ਜਲਸਾ ਚੱਲ ਰਿਹਾ ਸੀ ਔਰ ਉਹਦੇ ਚ ਕੋਈ ਨਾਅਰੇਬਾਜ਼ੀ ਹੋਈ ਕਾਂਗਰਸ ਦੀ ਸੀ ਔਰ ਪੁਲਿਸ ਸੀਸਗੰਜ ਚ ਵੀ ਆ ਵੜੀ ਔਰ ਉੱਥੇ ਆ ਕੇ ਉਹਨਾਂ ਨੇ ਗੋਲੀ ਗਾਲੀ ਵੀ ਚਲਾਈ ਔਰ ਬਹੁਤ ਜਿਹੜਾ ਲਾਠੀ ਚਾਰਜ ਕੀਤਾ ਜੀ ਔਰ ਉੱਥੋਂ ਹੀ ਫਿਰ ਸਿੱਖ ਭੜਕੇ ਔਰ ਇਹ ਉਹੀ ਪੀਰੀਅਡ ਸੀ ਜਦੋਂ ਗਾਂਧੀ ਦੀ ਇੱਕ ਸਪੀਚ ਦਾ ਜ਼ਿਕਰ ਹੁੰਦਾ ਹੈ ਕਿ ਜੀ ਉਹ ਸੀਸਗੰਜ ਆਇਆ ਔਰ ਉਹਨੇ ਕਿਹਾ ਕੋਈ ਸੰਵਿਧਾਨ ਐਸਾ ਨਹੀਂ ਹੋਏਗਾ ਭਾਰਤ ਦੇ ਵਿੱਚ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਇਹ ਉਸ ਸੀਸਗੰਜ ਦੀ ਘਟਨਾ ਤੋਂ ਬਾਅਦ ਜਿਹੜਾ ਗਾਂਧੀ ਦਾ ਉੱਥੇ ਆਣਾ ਸੀ ਫਿਰ 1950ਵਿਆਂ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਯਾਦ ਹੈ ਸਾਨੂੰ ਤਾਂ ਜੂਨ 84 ਤੋਂ ਬਾਅਦ ਦਾ ਹੀ ਬਹੁਤਾ ਵੇਰਵਾ ਦਿੱਤਾ ਜਾਂਦਾ 1956 ਜਾਂ 57 ਦੀ ਗੱਲ ਹੈ ਉਦੋਂ ਵੀ ਸੀਸਗੰਜ ਨੂੰ ਚਾਰ ਚੁਫੇਰੇ ਘੇਰ ਲਿਆ ਸੀ ਉਹਨਾਂ ਨੇ ਵੀ ਉੱਥੇ ਤੁਸੀਂ ਜਾ ਨਹੀਂ ਸਕਦੇ ਔਰ ਦੂਜੇ ਔਰ ਜਦੋਂ ਸਿੱਖਾਂ ਨੇ ਉਹਨੂੰ ਡਿਫਾਈ ਕੀਤਾ ਗੋਲੀ ਚਲਾਈ ਗਈ ਦਰਜਨਾਂ ਸਿੱਖ ਜਿਹੜੇ ਨੇ ਦਿੱਲੀ ਦੇ ਵਿੱਚ ਉਹ ਸ਼ਹੀਦ ਕੀਤੇ ਗਏ ਸੀ ਪੁਲਿਸ ਵੱਲੋਂ ਸਾਰੀ ਦਿੱਲੀ ਬਲੌਕ ਕੀਤੀ ਸੀ ਔਰ ਉਸ ਵੇਲੇ ਦੀਆਂ ਤੁਸੀਂ ਇੰਟਰਨੈਸ਼ਨਲੀ ਦੇਖੋ ਔਰ ਇਹ 47 ਤੋਂ 10 ਸਾਲ ਦੇ ਵਿੱਚ ਹੀ 1956 ਜੇ ਮੈਂ ਗਲਤ ਨਾ ਹੋਵਾਂ ਤੇ ਇਹ ਉਹ ਪੀਰੀਅਡ ਸੀ ਔਰ ਫਿਰ ਜਦੋਂ ਪੰਜਾਬੀ ਸੂਬਾ ਮੋਰਚਾ ਲੱਗਦਾ ਰਿਹਾ ਕਈ ਵਾਰ ਇਹਨਾਂ ਨੇ ਸੀਸਗੰਜ ਨੂੰ ਜਿਹੜਾ ਉਸ ਤੋਂ ਬਾਅਦ ਪੰਜਾਬੀ ਸੂਬੇ ਮੋਰਚੇ ਵੇਲੇ ਵੀ ਚਾਰ ਚੁਫੇਰੇ ਬੰਦ ਕਰ ਦਿੰਦੇ ਸੀ ਔਰ ਫਿਰ ਇੱਕ ਵਾਰ ਇੱਕ ਸਟੇਜ ਤੇ ਤਾਂ ਜਿਨ੍ਹਾਂ ਦਾ ਕਬਜ਼ਾ ਸੀ ਉਹਨਾਂ ਅਕਾਲੀਆਂ ਨੂੰ ਕੱਢਣ ਲਈ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਇੱਕ ਬਰਾਬਰ ਇਹ ਵਿਰਸਾ ਸਿੰਘ ਔਰ ਨਿਰਲੇਪ ਕੌਰ ਤੋਂ ਮਰ ਗਏ ਦੋਨੋਂ ਹੀ ਉਹਨਾਂ ਦੇ ਗੁੰਡਿਆਂ ਰਾਹੀਂ ਜਿਹੜਾ ਉਹ ਅੰਦਰ ਸੀਸਗੰਜ ਤੇ ਕਬਜ਼ਾ ਕਰਕੇ ਗੁਰਦੁਆਰੇ ਲੋਕ ਲਵਾ ਦਿੱਤੇ ਸੀ। ਇਹੋ ਜਿਹਾ ਵਾਕਿਆ ਉਸ ਤੋਂ ਬਾਅਦ ਵੀ ਹੋਇਆ। ਸੋ ਮੈਂ ਸਮਝਦਾ ਵੀ ਇਹ ਮੋਸਟ ਵੈਲਕਮ ਇਹਨਾਂ ਦੀ ਅਦਾਲਤ ਜਿਹੜੀ ਹੈ ਬੇਸ਼ੱਕ ਉੱਥੇ ਟਾਊਟ ਟੁਚੇ ਹੀ ਖੜੇ ਕੀਤੇ ਹੋਏ ਨੇ ਮਨਜੀਤ ਸਿੰਘ ਜੀ ਕੇ ਜਾਂ ਸਿਰਸੇ ਵਰਗੇ ਪਰ ਜੇ ਤੁਸੀਂ ਸਿੱਖਾਂ ਨੂੰ ਇਸ ਲੈਵਲ ਤੇ ਜਾ ਕੇ ਕੋਈ ਚੈਲੰਜ ਕਰੇਗਾ ਤੇ ਇਸ ਚੈਲੰਜ ਨੂੰ ਸਿੱਖ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਜੇ ਉਹਨਾਂ ਨੇ ਵਿਦਨ ਆਵਰਸ ਉਹ ਪਿਆਉ ਦੁਬਾਰਾ ਬਣਾਇਆ ਔਰ ਹੁਣ ਕੀ ਕਰਨਗੇ ਢਾ ਕੇ ਜੰਦੇ ਲਾ ਦੇਣਗੇ ਗੁਰਦੁਆਰੇ ਨੂੰ ਬੰਦ ਕਰਕੇ ਦੇਖਣ ਸੀਸਗੰਜ ਨੂੰ ਜੀ ਜੀ ਪਰ ਤੁਸੀਂ ਜ਼ਹਿਨੀਅਤ ਦੇਖੋ ਲੀਡਰਾਂ ਦੀ ਦੇਖੋ ਪੋਲੀਟੀਕਲ ਪਾਰਟੀਆਂ ਕੀ ਨੇ ਔਰ ਦਿੱਲੀ 'ਚ ਵੀ ਆਮ ਆਦਮੀ ਪਾਰਟੀ ਜਿਹਨੂੰ ਪੰਜਾਬ 'ਚ ਆ ਕੇ ਉਹ ਘਰਾਂ 'ਚ ਤੁਰਿਆ ਫਿਰਦਾ ਸੀ ਕੇਜਰੀਵਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਇਹ ਉਹ
ਹੁਣ ਤਾਂ ਕੋਈ ਬਿਆਨ ਕਿਉਂ ਨਹੀਂ ਆਇਆ ਹੈ? ਔਰ ਰਲੇ ਹੋਏ ਨੇ ਉਹ, ਉਹਨਾਂ ਦੀ MLA ਆ, ਉਹ BJP, ਉਹਨਾਂ ਦੀ ਮਿਊਨਿਸਪਲ ਕਾਰਪੋਰੇਸ਼ਨ PWD ਹੈ, ਜਿਨ੍ਹਾਂ ਨੇ ਬੁਲਡੋਜ਼ਰ ਲਿਆ ਕੇ ਉਸ ਨੂੰ ਭੰਨਿਆ। ਅਦਾਲਤਾਂ ਦੇ ਆ ਹਾਲ ਦੇਖ ਲਓ। ਹੁਣ ਤੁਸੀਂ ਇਸ ਸਿਸਟਮ ਨਾਲ ਰਹਿ ਲਓ। ਜਿਹੜੇ ਸਿੱਖ ਸਮਝਦੇ ਨੇ ਕਿ ਜੀ ਭਾਰਤ 'ਚ ਆ ਫੂਲਕੇ ਵਰਗੇ ਹੁਣ ਇੰਗਲੈਂਡ ਆਇਆ ਹੋਇਆ ਤੁਰੇ ਫਿਰਦੇ ਨੇ ਕਿ ਜੀ ਬਿਲਕੁਲ ਇੰਟੈਗ੍ਰਿਟੀ, ਜੂਨ 84 ਭੁੱਲ ਜਾਓ। ਅਮਰਿੰਦਰ ਵੀ ਕਹਿੰਦਾ ਹੁਣ ਆਣਾ ਅਮਰੀਕਾ ਵੀ, ਉਹਨੇ ਦੱਸਣਗੇ ਇਹਨੂੰ 6 ਫਾਰ ਜਸਟਿਸ ਵਾਲੇ ਵੀ ਕੀ ਹੁੰਦਾ ਹੈ। ਮਤਲਬ ਜਦੋਂ ਥੱਬਾ ਕਾਗਜ਼ਾਂ ਦਾ ਹੱਥ 'ਚ ਫੜਾਇਆ 4 ਤਰੀਕਾਂ ਭੁਗਤ ਇੱਥੇ, ਉਹ ਵੀ ਕਹਿੰਦਾ ਜੂਨ 84 ਭੁੱਲ ਜਾਓ, ਬਹੁਤ ਹੋ ਗਿਆ ਵਕਤ, ਹੁਣ ਭੁੱਲੋ। ਮੈਂ ਕਹਾਂ ਲਾਲ ਮੌਲੀ ਦਾ ਧਾਗਾ ਬੰਨ ਕੇ ਤੂੰ ਪਟਿਆਲੇ ਦੁਸਹਿਰੇ 'ਚ ਬੈਠਾ ਹੁੰਦਾ ਜਾ ਕੇ ਸਣੇ ਆਪਣੀ ਮਹਾਰਾਣੀ ਦੇ, ਕਦੇ ਉਹਨਾਂ ਨੂੰ ਕਿਹਾ ਵੀ ਭੁੱਲ ਜਾਓ, ਬਥੇਰਾ ਰਾਵਣ ਨੂੰ ਸਾੜ ਲਿਆ, ਉਹਦੇ ਭਰਾਵਾਂ ਨੂੰ, ਕਈ ਸਦੀਆਂ ਹੋ ਗਈਆਂ, ਹੁਣ ਖਹਿੜਾ ਵੀ ਛੱਡੋ। ਹੁਣ ਤਾਂ ਤੁਹਾਡੇ ਇੰਨੇ ਰਾਵਣ ਤੁਹਾਡੇ ਆਪਣੇ ਜੰਮੇ ਹੋਏ ਨੇ ਮੁਲਕ ਦੇ ਵਿੱਚ, ਜਿਹੜਾ ਔਰਤਾਂ ਨੂੰ ਬੇਪਤ ਕਰਦੇ ਨੇ, ਕਦੇ ਉਹਨਾਂ ਨੂੰ ਕਹੋ ਜੀ ਬੰਦ ਕਰੋ ਦੁਸਹਿਰਾ ਮਨਾਉਣਾ, ਹੁਣ ਹੋ ਗਿਆ ਜੀ। ਬਿਲਕੁਲ ਸਾਹਿਬ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਇਹਨਾਂ ਸਾਰਿਆਂ ਦੀ ਜ਼ਹਿਨੀਅਤ ਦੇਖਦੇ ਹੋ ਤੇ ਫਿਰ ਵੀ ਮੈਨੂੰ ਜਦੋਂ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਆਪਣੇ ਲੋਕ ਫਿਰ ਵੀ ਕਿਉਂ ਸਮਝਣ ਤੋਂ ਇਨਕਾਰੀ ਨੇ। ਸੋ ਮੈਂ ਸਮਝਦਾ ਵੀ ਇਹ ਹੋ ਸਕਦਾ ਹੈ ਜੋ ਅਕਾਲ ਪੁਰਖ ਕੋਈ ਇਸ ਕਿਸਮ ਦਾ ਮੌਕਾ ਦੇ ਦੇ, ਇੱਕ ਵਾਰੀ ਜਰਾ ਸਿੱਧੀ ਲਾਈਨ ਖਿੱਚ ਲੈਣ ਜੀ, ਤੇ ਫਿਰ ਇਹ ਦੇਖਣ ਕਿ ਸਿੱਖੀ ਦਾ ਟੈਸਟ ਵੀ ਕੀ ਹੈ। ਸੋ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਘਟਨਾ ਦੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ। ਤੇ ਹੁਣ ਅਸੀਂ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।